बिस्मिल्लाह रहमान रहीम। सज्जनों ਤੇ ਮਿੱਤਰੋ, ਮੈਂ ਪੰਜਾਬੀ ਬੋਲੀ ਦੇ ਸੇਵਕਾਂ ਦੀ ਬਹੁਤ ਕਦਰ ਕਰਦਾ ਹਾਂ, ਖਾਸ ਕਰ ਉਹਨਾਂ ਮਿੱਤਰ ਪਿਆਰਿਆਂ ਦੀ ਜਿਨ੍ਹਾਂ ਨੇ ਆਪਣੀ ਆਜ਼ਾਦੀ ਨੂੰ ਸੇਵਾ ਨਾਲ ਜੋੜ ਕੇ ਇਸ ਧਰਤੀ ਦਾ ਉਹ ਕਰਜ਼ਾ ਲਾਇਆ ਜਿਹੜਾ ਹਰ ਪੰਜਾਬੀ ਉੱਤੇ ਫਰਜ਼ ਤੇ ਹੈ ਪਰ ਉਹਨੂੰ ਯਾਦ ਨਹੀਂ। ਤੁਸੀਂ ਪੰਜਾਬੀ ਨਾਲ ਜੁੜ ਕੇ ਕਿਸੇ ਵੀ ਖੇਤਰ 'ਚ ਕੰਮ ਕਰਦੇ ਹੋ, ਜੇਕਰ ਉਹਦਾ ਨਤੀਜਾ ਪੰਜਾਬੀ ਦਾ ਵਧਾ ਅਤੇ ਇਸ ਧਰਤੀ ਦੇ ਰੇਤਲ ਦੀ ਬਕਾ ਹੈ, ਫਿਰ ਤੁਸੀਂ ਕਿਸੇ ਵੀ ਵੱਡੇ ਸੂਰਮੇ ਤੋਂ ਘੱਟ ਨਹੀਂ ਹੋ। ਪ੍ਰੋਫੈਸਰ ਡਾਕਟਰ ਜਮੀਲ ਪਾਲ ਹੋਰੀ ਵੀ ਅਜਿਹੇ ਲੋਕਾਂ 'ਚ ਗਿਣੇ ਜਾਂਦੇ ਨੇ ਜਿਹਨੇ ਸਾਰੀ ਆਜ਼ਾਦੀ ਪੰਜਾਬੀ ਬੋਲੀ ਦੇ ਨਾਵੇਂ ਲਾਈ। ਤੁਹਾਨੂੰ ਉਹਨਾਂ ਨਾਲ ਕਈ ਇਖਤਲਾਫਾਤ ਹੋ ਸਕਦੇ ਨੇ, ਉਹਨਾਂ ਦੀਆਂ ਬਾਜ਼ ਗੱਲਾਂ ਤੋਂ ਸ਼ਿਕਾਇਤਾਂ ਵੀ ਹੋ ਸਕਦੀਆਂ ਨੇ, ਕੁਝ ਅਮਲਾਂ ਉੱਤੇ ਇਤਰਾਜ਼ ਕਰ ਸਕਦੇ ਹੋ, ਪਰ ਇਹ ਨਹੀਂ ਆਖ ਸਕਦੇ ਕਿ ਡਾਕਟਰ ਜਮੀਲ ਪਾਲ ਨੇ ਪੰਜਾਬੀ ਬੋਲੀ ਦੀ ਸੇਵਾ ਵਿੱਚ ਕੋਈ ਕਸਰ ਛੱਡੀ ਹੋਵੇ। ਜਦੋਂ ਅਮਲੀ ਆਜ਼ਾਦੀ ਵੱਲ ਆਏ ਅਤੇ ਉਹਦਾ ਖੇਤਰ ਨਵੀਂ ਨਸਲ ਨੂੰ ਪੰਜਾਬੀ ਪੜ੍ਹਾਉਣਾ ਸੀ। ਜੇ ਉਹ ਸਿਰਫ ਰਵਾਇਤੀ ਉਸਤਾਦਾਂ ਹਾਰ ਫਰਜ਼ ਨਿਭਾ ਕੇ ਤਨਖਾਹ ਬੋਝੇ ਵਿੱਚ ਪਾ ਕੇ ਟੁਰ ਜਾਂਦੇ ਤਾਂ ਵੀ ਸਰ ਜਾਂਦਾ ਸੀ, ਪਰ ਉਹਨਾਂ ਨੇ ਲਸਾਨੀਆਵਾਲ ਨਾਲ ਬੜੇ ਮਾਣਯੋਗ ਕੰਮ ਕੀਤਾ ਅਤੇ ਇਹਦੇ ਨਾਲ ਨਾਲ ਕਹਾਣੀ ਅਤੇ ਖੋਜ ਪਰਖ ਦਾ ਅਜਿਹਾ ਸਰਮਾਇਆ ਪੰਜਾਬੀ ਲਿਟਰੇਚਰ ਦੇ ਹਵਾਲੇ ਕੀਤਾ ਜਿਹਦੀ ਮਿਸਾਲ ਬਹੁਤ ਘੱਟ ਲੱਭਦੀ। ਮੈਨੂੰ ਇਹ ਇਜਾਜ਼ ਹਾਸਲ ਹੈ ਕਿ ਮੈਂ ਜਮੀਲ ਪਾਲ ਹੋਰਾਂ ਨੂੰ ਪੰਜਾਬੀ ਸਹਾਫਤ ਵੱਲ ਲੈ ਕੇ ਆਇਆ। ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਕਿ ਰੋਜ਼ਵਾਰ ਲੁਕਾਈ ਦਾ ਅਜਰਾ ਕਰੋ ਤਾਂ ਜੇ ਸਾਡੀ ਰੋਜ਼ਨਾਮੇ ਦੀ ਸਹਾਫਤ ਅਗਾਂਹ ਵੱਧ ਸਕੇ। ਪਾਲ ਹੋਰਾਂ ਨੇ ਬੜੀ ਮਿਹਨਤ ਕੀਤੀ ਅਤੇ ਅੱਜ ਵੀ ਉਹ ਰੋਜ਼ਵਾਰ ਲੁਕਾਈ ਨੂੰ ਛਾਪੇ ਚਾੜ ਕੇ ਮਾਂ ਬੋਲੀ ਦੇ ਹਵਾਲੇ ਨਾਲ ਇੱਕ ਅਜਿਹਾ ਕੰਮ ਕਰ ਰਹੇ ਨੇ ਜਿਹੜੇ ਬੜੇ ਬੜੇ ਫੰਨੇ ਖਾਂ ਨਹੀਂ ਕਰ ਸਕੇ। ਕੱਲ੍ਹ ਉਹਨਾਂ ਨੇ ਇੱਕ ਮੈਸੇਜ ਦਾ ਹੁਕਮ ਦਿੱਤਾ ਕਿ ਜਿੱਥੇ ਤੁਸੀਂ ਇਹ ਆਖ ਰਹੇ ਹੋ ਕਿ ਸਿੰਧ ਸਰਕਾਰ ਪੰਜਾਬ ਸਰਕਾਰ ਤੋਂ ਸਬਕ ਹਾਸਲ ਕਰੇ, ਉੱਥੇ ਬਹੁਤ ਸਾਰੇ ਮਾਮਲਾਤ ਅਜਿਹੇ ਵੀ ਨੇ ਜਿਨ੍ਹਾਂ ਵਿੱਚ ਸਾਨੂੰ ਸਿੰਧ ਸਰਕਾਰ ਤੋਂ ਵੀ ਸਿੱਖਣਾ ਚਾਹੀਦਾ ਹੈ। ਉਹਦਾ ਆਖਣਾ ਸੀ ਕਿ ਖਾਸ ਤੌਰ 'ਤੇ ਜਿਵੇਂ ਸਿੰਧ ਸਰਕਾਰ ਆਪਣੀ ਬੋਲੀ ਅਤੇ ਰੇਤਲ ਲਈ ਕੰਮ ਕੀਤਾ ਹੈ, ਉਂਝ ਪੰਜਾਬੀ ਸਰਕਾਰਾਂ ਕਦੇ ਵੀ ਨਹੀਂ ਕਰ ਸਕੀਆਂ। ਮੈਂ ਉਹਨਾਂ ਦੀ ਗੱਲ ਤੋਂ ਇਨਕਾਰ ਨਹੀਂ ਕਰਦਾ। ਉਹਨਾਂ ਦੀ ਰਾਏ 100% ਦਰੁਸਤ ਹੈ ਕਿ ਸਿੰਧੀ ਬੋਲੀ ਨੂੰ ਅਗਾਂਹ ਵਧਾਉਣ ਵਿੱਚ ਉੱਥੋਂ ਦੀਆਂ ਸਰਕਾਰਾਂ ਦਾ ਬਹੁਤ ਵੱਡਾ ਕਿਰਦਾਰ ਹੈ। ਇਹ ਵੀ ਗੱਲ 16 ਨੇ ਠੀਕ ਹੈ ਕਿ ਪੰਜਾਬ ਵਿੱਚ ਆਉਣ ਵਾਲੀ ਕਿਸੇ ਵੀ ਸਰਕਾਰ ਨੇ ਮਾਂ ਬੋਲੀ ਜਾਂ ਧਰਤੀ ਦੀ ਰੇਤਲ ਲਈ ਉਹ ਫਰਜ਼ ਨਹੀਂ ਨਿਭਾਏ ਜੇ ਉਹਨਾਂ ਨਿਭਾਉਣੇ ਚਾਹੀਦੇ ਸਨ। ਮਿੱਤਰ ਪਿਆਰਿਓ, ਜੇਕਰ ਅਸੀਂ ਗੌਰ ਕਰੀਏ ਤਾਂ ਜਮੀਲ ਪਾਲ ਹੋਰਾਂ ਦੀਆਂ ਇਸ ਸਭੇ ਗੱਲਾਂ ਦੇ ਨਾਲ ਨਾਲ ਸਾਨੂੰ ਸਾਰੇ ਮਾਮਲੇ ਦਾ ਤਜਜ਼ੀਆ ਕਰਨ ਦੀ ਵੀ ਲੋੜ ਹੈ ਕਿ ਅਸੀਂ ਸਾਰੇ ਦਾ ਸਾਰਾ ਇਲਜ਼ਾਮ ਸਰਕਾਰਾਂ ਤੋਂ ਦੇ ਰਹੇ ਹਾਂ, ਪਰ ਇਸ ਤੋਂ ਪਹਿਲਾਂ ਇਹ ਨਹੀਂ ਸੋਚ ਰਿਹਾ ਕਿ ਅੱਜ ਇਸ ਮੁਕਾਮ ਉੱਤੇ ਪੰਜਾਬੀ ਬੋਲੀ ਅਤੇ ਰੇਤਲ ਮੌਜੂਦ ਹੈ, ਇਹਦੇ ਵਿੱਚ ਸਾਡੇ ਕਿੰਨੇ ਕੁ ਗੁਨਾਹ ਸ਼ਾਮਲ ਨੇ। ਪੂਰੇ ਪੰਜਾਬ ਵਿੱਚ ਹਜ਼ਾਰਾਂ ਉਸਤਾਦ ਪੰਜਾਬੀ ਪੜ੍ਹਾ ਰਹੇ ਨੇ, ਕੋਈ ਇੱਕ ਵੀ ਅਜਿਹਾ ਹੋਵੇਗਾ ਜਿਹਨੇ ਜਮੀਲ ਪਾਲ ਜਿਹਾ ਕੰਮ ਆਪਣੇ ਜ਼ਿੰਮੇ ਲੈ ਕੇ ਉਸ ਵਿਸ਼ੇ ਨੂੰ ਉੱਥੋਂ ਸ਼ੁਰੂ ਕੀਤਾ ਹੋਵੇ ਜਿੱਥੇ ਜਮੀਲ ਪਾਲ ਹੋਈ ਆਪਣੀ ਰਿਟਾਇਰਮੈਂਟ ਦੇ ਦਿਨ ਛੱਡ ਕੇ ਆਏ ਸੀ। ਜੇ ਤੁਸੀਂ ਤਲਾਸ਼ ਕਰਨ ਟੁਰ ਪਵੋ ਤਾਂ ਤੁਹਾਨੂੰ ਸ਼ਾਇਦ ਹੀ ਕੂਕਾ ਦੁੱਕਾ ਦਾਣੇ ਲੱਭਣ ਜਿਹੜੇ ਇਸ ਮਿਆਰ ਉੱਤੇ ਪੂਰੇ ਉਤਰਦੇ ਹੋਣਗੇ। 47 ਮਗਰੋਂ ਪੰਜਾਬੀ ਬੋਲੀ ਨਾਲ ਜੁੜੇ ਕਿੰਨੇ ਹੀ ਨਾਂ ਸਨ ਜਿਹਨਾਂ ਨੇ ਇਸ ਬੋਲੀ ਦੇ ਖਿਲਾਫ ਆਉਣ ਵਾਲੀਆਂ ਸਾਜ਼ਿਸ਼ਾਂ ਡੱਕਣ ਵਿੱਚ ਆਪਣਾ ਅਮਲੀ ਕਿਰਦਾਰ ਅਦਾ ਕੀਤਾ। ਮੈਨੂੰ ਤਾਂ ਲੈ ਦੇ ਕੇ ਡਾਕਟਰ ਫਕੀਰ ਅਹਿਮਦ ਫਕੀਰ ਅਤੇ 2-4 ਹੋਰ ਅਜਿਹਾ ਬਹਾਲੀ ਦੇਣਗੇ, ਬਾਕੀ ਸਾਰਾ ਕੋਰਾ ਕਾਗਜ਼। ਪੰਜਾਬ ਨੂੰ ਹਮੇਸ਼ਾ ਤੋਂ ਇੱਕ ਅਜਿਹੀ ਤਰੀਕ ਦੀ ਲੋੜ ਰਹੀ ਹੈ ਜਿਹਦੀ ਲੀਡਰਸ਼ਿਪ ਕਾਗਜ਼ੀ ਨਾ ਹੋਵੇ। ਗੱਲੀ ਬਾਤੀ ਤਾਰੇ ਤੋੜ ਕੇ ਵੱਡੀਆਂ ਵੱਡੀਆਂ ਬੜਕਾਂ ਮਾਰਨ ਵਾਲੇ ਥਾਵੇਂ ਉਹ ਲੋਕ ਜਿਹੜੇ ਸਿਆਸੀ ਸ਼ਊਰ ਰੱਖਣ ਦੇ ਨਾਲ ਨਾਲ ਮੈਦਾਨੇ ਅਮਲ 'ਚ ਆ ਕੇ ਪੰਜਾਬੀ ਬੋਲੀ ਦਾ ਮੁਕੱਦਮਾ ਲੜ ਸਕਣ, ਜਿਹਨਾਂ ਦੇ ਸਿਆਸੀ ਅਤੇ ਜ਼ਾਤੀ ਮਫਾਦਾਂ ਤੋਂ ਉੱਤੇ ਪੰਜਾਬ ਦੀ ਧਰਤੀ ਦਾ ਮਫਾਦ ਹੋਵੇ। ਤੁਸੀਂ ਪਿਛਲੇ 79 ਵਰ੍ਹੇ ਫਰੋੜ ਲਵੋ, ਤੁਹਾਨੂੰ ਉੱਕਾ ਦੁੱਕਾ ਹੀ ਮਿਸਾਲਾਂ ਵਿਖਾਈ ਦੇਣਗੀਆਂ ਜਿਹਨਾਂ ਵਿੱਚ ਸਭ ਤੋਂ ਉੱਤੇ ਮੁਸ਼ਤਾਕ ਭੱਟ ਦਾ ਨਾਂ ਹੋਵੇਗਾ। ਮੁਸ਼ਤਾਕ ਭੱਟ ਜੀ ਨੇ ਮਾਲ ਰੋਡ ਉੱਤੇ ਜਲੂਸ ਕੱਢਿਆ, ਇਤਜਾਜ ਕੀਤੇ ਅਤੇ ਪੰਜਾਬੀ ਦਾ ਮੁਕੱਦਮਾ ਲੜਿਆ। ਮੈਂ ਵੀ ਮੁਸ਼ਤਾਕ ਭੱਟ ਤੋਂ ਮੁਤਾਸਰ ਹੋਇਆ ਸਾਂ। ਉਹਨਾਂ ਤੋਂ ਪਹਿਲੋਂ ਡਾਕਟਰ ਫਕੀਰ ਅਹਿਮਦ ਫਕੀਰ ਅਤੇ ਮਗਰੋਂ ਅੱਜ ਦੀ ਨਵੀਂ ਨਸਲ ਜਿਹਨੂੰ ਮੈਂ ਸਮਝਦਾ ਹਾਂ ਕਿ ਉਹ ਆਪਣੇ ਹੱਕਾਂ ਦੀ ਗੱਲ ਕਰ ਰਹੀ ਹੈ। ਬਾਕੀ ਇਹਨਾਂ ਤੋਂ ਇਲਾਵਾ ਕੋਈ ਐਸਾ ਵਿਖਾਈ ਨਹੀਂ ਦਿੰਦਾ ਜਿਹਦੇ ਬਾਰੇ ਮੈਂ ਆਖਾਂ ਕਿ ਉਹਦਾ ਖਾਲਸਤਾਨ ਈਮਾਨ ਆਪਣੀ ਬੋਲੀ ਦਾ ਹੀ ਨੇਕੀ ਕਰਨਾ ਸੀ। ਪਾਲ ਸਾਹਿਬ, ਸਰਕਾਰਾਂ ਹਮੇਸ਼ਾ ਲੁਕਾਈ ਦਾ ਮੂਡ ਵੇਖ ਕੇ ਕੰਮ ਕਰਦੀਆਂ ਨੇ ਅਤੇ ਲੁਕਾਈ ਦਾ ਮੂਡ ਉਦੋਂ ਬਣਦਾ ਹੈ ਜਦੋਂ ਉਸ ਸਮਾਜ ਵਿੱਚ ਫਿਕਰੀ ਆਬਿਆਰੀ ਕਰਨ ਵਾਲੇ ਲੋਕ
ਉਹਨੂੰ ਆਪਣੇ ਪਿਛੋਕੜ ਨਾਲ ਜੋੜ ਕੇ ਰੱਖਣ। ਇਹ ਤਬਕਾ ਉਸਤਾਦ ਵੀ ਹੋ ਸਕਦਾ ਹੈ, ਸੂਝਵਾਨ ਖੋਜ ਪਰ ਦਾ ਕੰਮ ਕਰਨ ਵਾਲਾ ਤੇ ਅਦਬ ਨਾਲ ਜੁੜ ਰੱਖਣ ਵਾਲਾ ਵੀ ਹੋ ਸਕਦਾ ਹੈ। ਹਰ ਕਿਸੇ ਦਾ ਆਪਣਾ ਆਪਣਾ ਖੇਤਰ ਹੈ, ਪਰ ਮਰਕਜ਼ ਤੇ ਸੋਚ ਪੰਜਾਬ ਦੀ ਬਕਾ ਨਾਲ ਜੁੜੀ ਹੋਈ ਹੈ। ਤੁਸੀਂ ਗੌਰ ਕਰੋ ਕਿ ਅਸੀਂ ਕਦੀ ਵੀ ਸਰਕਾਰਾਂ ਨੂੰ ਇਹ ਬਾਵਰ ਹੀ ਨਹੀਂ ਕਰਾ ਸਕੇ ਕਿ ਪੰਜਾਬੀ ਬੋਲੀ ਸਾਡਾ ਸਭ ਤੋਂ ਪਹਿਲਾ ਤੇ ਮੁੱਢਲਾ ਹੱਕ ਹੈ। ਅਸਾਂ ਆਪਣੀ ਹੱਥ ਤੀਕ ਜ਼ਰੂਰ ਕੰਮ ਕੀਤਾ। ਮੈਂ ਤੇ ਤੁਸਾਂ ਰੋਜ਼ਵਾਰ ਅਖਬਾਰ ਕੱਢਿਆ, ਚੌਧਰੀ ਰਿਆਜ਼ ਘੁੰਮਣ ਨੇ ਪੰਜਾਬੀ ਤਹਿਰੀਕ ਦੀ ਕਿਆਦਤ ਸੰਭਾਲੀ ਤੇ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਪੰਜਾਬੀ ਦੀ ਹਿਫਾਜ਼ਤ ਦਾ ਜ਼ਿੰਮਾ ਚੁੱਕਿਆ। ਪਰ ਇਹ ਕਿੰਨੇ ਕੁ ਲੋਕ ਨੇ ਇਹਦੀ ਜ਼ਿੰਦਗੀ ਖਰਚ ਹੋ ਗਈ, ਪਰ ਉਸ ਤਬਕੇ ਨੇ ਸਾਥ ਨਹੀਂ ਦਿੱਤਾ ਜਿਹੜਾ ਅਸਲ ਵਿੱਚ ਪੰਜਾਬੀ ਦਾ ਨਾਂ ਲੈ ਕੇ ਮੁਫਾਦਾਂ ਦੀਆਂ ਹੱਡੀਆਂ ਚੂਸ ਰਿਹਾ ਹੈ। ਪੰਜਾਬੀ ਬੋਲੀ ਦੇ ਨਾਂ ਉੱਤੇ ਬਣਨ ਵਾਲੇ ਇਦਾਰੇ, ਸਰਕਾਰੀ ਫੰਡ ਖਾਣ ਵਾਲੇ ਜਾਲੀ ਦਾਨਸ਼ਵਰ ਤੇ ਪੰਜਾਬ ਦਾ ਨਾਂ ਲੈ ਕੇ ਅਸੂਲਾਂ ਦੇ ਸੌਦੇਬਾਜ਼ੀ ਕਰਨ ਵਾਲੇ ਲੀਡਰ, ਇਹ ਸਭੇ ਸਰਕਾਰਾਂ ਤੋਂ ਵੱਧ ਇਸ ਧਰਤੀ ਦੇ ਔਰ ਸਾਡੇ ਮੁਜਰਮ ਨੇ। ਤੁਸੀਂ ਤੇ ਮੈਂ ਕਈ ਅਜਿਹੀਆਂ ਜ਼ਨਾਨੀਆਂ ਤੇ ਲੋਕਾਂ ਨੂੰ ਜਾਣਦੇ ਹਾਂ ਜਿਨ੍ਹਾਂ ਪੰਜਾਬੀ ਦੇ ਨਾਂ ਉੱਤੇ ਲੰਮੀਆਂ ਦਿਹਾੜੀਆਂ ਲਾਈਆਂ, ਪਰ ਇਸ ਬੋਲੀ ਲਈ ਕਿਸੇ ਵੀ ਥਾਵੇਂ ਆਪਣਾ ਕਿਰਦਾਰ ਅਦਾ ਨਹੀਂ ਕੀਤਾ। ਗੱਲ ਉਹ ਨਹੀਂ ਕੀਤੀ ਜਿੰਨੀ ਉਹਨਾਂ ਦੇ ਫਾਇਦੇ ਦੀ ਸੀ, ਬਾਕੀ ਸਾਰੀ ਲੁੱਟਮਾਰ। ਗੁਜ਼ਾਰਿਸ਼ ਹੈ ਕਿ ਸਿੰਧੀ ਸਰਕਾਰ ਇਸ ਕਰਕੇ ਆਪਣੀ ਬੋਲੀ ਤੇ ਰਹਿਤਲ ਨੂੰ ਪ੍ਰਮੋਟ ਕਰ ਰਹੀ ਹੈ ਕਿ ਇੱਕ ਤਾਂ ਉਹਨਾਂ ਦਾ ਸਿਆਸੀ ਮਫਾਦ ਇਹਦੇ ਨਾਲ ਜੁੜਿਆ ਹੋਇਆ ਹੈ, ਦੂਜਾ ਉੱਥੋਂ ਦੇ ਦਾਨਸ਼ਵਰ ਨੇ ਸ਼ੁਰੂ ਦਿਨ ਤੋਂ ਉਰਦੂ ਦੀ ਥਾਵੇਂ ਆਪਣੀ ਧਰਤੀ ਦੀ ਬੋਲੀ ਨੂੰ ਇਖਤਿਆਰ ਕਰਕੇ ਇਹਦੇ ਹੱਕਾਂ ਦੇ ਦਫਾ ਦੀ ਜੰਗ ਲੜੀ। ਉੱਥੋਂ ਦੀ ਅਫਸਰਸ਼ਾਹੀ ਹੋਵੇ ਜਾਂ ਫਿਰ ਸਿਆਸਤਦਾਨ, ਉਹਨੇ ਆਪਣੀ ਬੋਲੀ ਨਹੀਂ ਛੱਡੀ। ਉਹਨੂੰ ਇਹ ਬਾਵਰ ਨਹੀਂ ਕਰਾਇਆ ਗਿਆ ਕਿ ਤੇਰੀ ਬੋਲੀ ਜਹਾਲਤ ਤੇ ਬਦ ਤਹਿਜ਼ੀਬੀ ਨਾਲ ਜੁੜੀ ਹੋਈ ਹੈ। ਇਹਦੇ ਬਰਕਸ ਪੰਜਾਬ ਦੇ ਵਸਨੀਕਾਂ ਨੂੰ ਸਰਕਾਰੀ ਸਰਪ੍ਰਸਤੀ ਵਿੱਚ ਇਹ ਸਬਕ ਦਿੱਤਾ ਗਿਆ ਕਿ ਜੇਕਰ ਪੰਜਾਬੀ ਬੋਲੋਗੇ ਤਾਂ ਤੁਸੀਂ ਬਦ ਤਹਿਜ਼ੀਬ ਅਖਵਾਓਗੇ। ਸਭ ਤੋਂ ਪਹਿਲਾਂ ਮੈਨੂੰ, ਤੁਹਾਨੂੰ, ਸਭ ਤਹਿਰੀਕੀ ਬੇਲੀਆਂ ਨੂੰ ਹਰ ਉਸ ਹਰਾਮੀ ਦਾ ਪੋਸਟਮਾਰਟਮ ਕਰਨਾ ਚਾਹੀਦਾ ਹੈ ਜਿਹਨੇ ਸਾਡੀ ਬੋਲੀ ਦੇ ਖਿਲਾਫ ਕਿਸੇ ਵੀ ਸਦੀ, ਦਿਹਾਈ ਜਾਂ ਜ਼ਮਾਨੇ ਵਿੱਚ ਸਾਜ਼ਿਸ਼ ਚਾਹੀ। ਉਹਨੂੰ ਬੇਰੋਕਰੋਟਾਂ ਦੀਆਂ ਕਬਰਾਂ ਉੱਤੇ ਲਾਹਨਤਾਂ ਭੇਜਣੀਆਂ ਚਾਹੀਦੀਆਂ ਨੇ ਜਿਨ੍ਹਾਂ ਨੇ ਵੰਡ ਮਗਰੋਂ ਇਹ ਤਾਸਰ ਦੇਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬੀ ਦੀ ਥਾਵੇਂ ਇਸ ਧਰਤੀ ਦੀ ਬੋਲੀ ਉਰਦੂ ਹੋਵੇਗੀ। ਹਰ ਉਸ ਉਸਤਾਦ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜਿਹਨੇ ਆਪਣਾ ਫਰਜ਼ ਪੂਰਾ ਜ਼ਿੰਮੇਦਾਰੀ ਨਾਲ ਨਹੀਂ ਨਿਭਾਇਆ। 12 ਨੂੰ ਪੰਜਾਬੀ ਪੜ੍ਹਾਈ ਤੇ ਜ਼ਰੂਰ, ਪਰ ਇਸ ਉੱਤੇ ਫਖਰ ਕਰਨਾ ਨਹੀਂ ਸਿਖਾਇਆ। ਹਰ ਉਸ ਤਹਿਰੀਕੀ ਜਿਹੜਾ ਆਪਣੀ ਬੋਲੀ ਥਾਵੇਂ ਜ਼ਾਤੀ ਤਸ਼ਹੀਰ ਲਈ ਅੱਡੀਆਂ ਚੁੱਕ ਚੁੱਕ ਕੇ ਗੱਲਾਂ ਤੇ ਕਰਦਾ ਰਿਹਾ, ਤੇ ਹਰ ਉਸ ਲਿਖਾਰੀ ਜਿਹਨੇ ਸਿਰਫ ਔਰ ਸਿਰਫ ਦਾਦ ਲੈਣ ਲਈ ਲਿਖਿਆ, ਉਹ ਸਭ ਪੰਜਾਬੀ ਬੋਲੀ ਤੇ ਪੰਜਾਬੀ ਤਹਿਰੀਕ ਦੇ ਮੁਜਰਮ ਨੇ। ਤੁਹਾਡੇ ਜਿਹੇ ਲੋਕ ਅੱਜ ਵੀ ਮੌਜੂਦ ਨੇ ਤੇ ਇਸ ਸਮਾਜ ਲਈ ਗਨੀਮਤ ਹੈ ਜੇ ਤੁਸੀਂ ਚੌਧਰੀ ਫਖਰ ਜ਼ਮਾਨ, ਇਲਿਆਸ ਘੁੰਮਣ ਜਾਂ ਅਜਿਹੇ ਚਾਰ ਸੱਜਣ ਜਿਹੜੇ ਪੰਜਾਬੀ ਦੀ ਗੱਲ ਕਰਦੇ ਨੇ, ਇਹ ਨਾ ਹੁੰਦੇ ਤਾਂ ਤੁਸੀਂ ਸੋਚ ਲਵੋ ਫਿਰ ਸਾਡੇ ਹਾਲਾਤ ਕੀ ਹੋਣੇ ਸਨ। ਬਹਰਹਾਲ ਮੈਂ ਮੁਤਮਿਨ ਹਾਂ, ਦੇਰ ਆਇਤ ਦਰੁਸਤ ਆਇਤ। ਅੱਜ ਪੰਜਾਬੀ ਸਰਕਾਰ ਬੋਲੀ ਤੇ ਸ਼ਨਾਖਤ ਵੀ ਕੰਮ ਕਰ ਰਹੀ ਹੈ। ਜਿਹੜਾ ਸਾਂਝਯੋਗ ਹੈ ਇਸ ਬਾਰੇ ਮਸੀਤ ਵਿਚਾਰ ਵਿਚਾਰਾ ਕਰਾਂਗੇ ਅਤੇ ਉਹ ਗੱਲਾਂ ਵੀ ਸਾਂਝੀਆਂ ਹੋਣਗੀਆਂ ਜਿਹੜੀਆਂ ਬਹੁਤ ਸਾਰੇ ਲੋਕਾਂ ਨੂੰ ਹਜ਼ਮ ਨਹੀਂ ਹੁੰਦੀਆਂ। ਅੱਜ ਲਈ ਨਹੀਂ, ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਸਾਡੇ ਦੇਸ਼ ਪੰਜਾਬ ਨੂੰ ਵਸਦਾ ਰੱਖੇ, ਇਹਦੀ ਰਹਿਤਲ ਤੇ ਬੋਲੀ ਦੀ ਬਕਾ ਲਈ ਕੰਮ ਕਰਨ ਵਾਲੇ ਨੂੰ ਸਲਾਮਤ ਰੱਖੇ। ਕੱਲ੍ਹ ਫੇਰ ਮਿਲਾਂਗੇ ਕਿਸੇ ਨਵੇਂ ਮੌਜੂ ਨਾਲ। ਅੱਜ ਲਈ ਇਹ ਨਹੀਂ, ਇਜਾਜ਼ਤ ਦਿਓ। ਰੱਬ ਰੱਖ।